ਤੇ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਡੈਮ ਸੁਰੱਖਿਆ ਮਾਮਲੇ ਦੀ। ਕਹਿੰਦੇ ਹੁਣ ਜਿਹੜਾ ਡੈਮ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਮਾਮਲੇ ਦੇ ਵਿੱਚ ਪੰਜਾਬ ਤੇ ਕੇਂਦਰ ਦੋਨੋਂ ਆਮੋ ਸਾਹਮਣੇ ਹੋਏ ਨੇ ਜੀ। ਪ੍ਰਵੀਨ ਜੀ, ਕੇਂਦਰ ਨੇ ਫਰਮਾਨ ਸੁਣਾਤਾ ਕਿ 296 ਪੋਸਟਾਂ ਭਰਤੀ ਕਰੋ, ਹੈ ਨਾ, ਤੇ 8.5 ਕਰੋੜ ਦਾ ਬਜਟ ਹੈ ਸਾਲ ਦਾ, ਹੈ ਨਾ, ਉਹ ਬੀਬੀਐਮਬੀ ਦਵੇ ਤੇ ਬੀਬੀਐਮਬੀ ਨੇ ਘਰੋਂ ਲਿਆਉਣਾ। ਬੀਬੀਐਮਬੀ ਦਾਣੇ ਵੇਚਦੀ ਹੈ, ਬੀਬੀਐਮਬੀ ਨੇ ਹੱਟੀ ਖੋਲੀ ਹੈ ਕੋਈ, ਕਿ ਉਹਦਾ ਘਰੇ ਬਜਟ ਬਣਦਾ। ਉਹ ਬਜਟ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਲੈਂਦੇ ਹੋ ਸੀ, ਜਿਹਦੇ ਵਿੱਚ ਪੰਜਾਬ 60% ਦਿੰਦਾ। ਤੇ ਮੁੱਖ ਮੰਤਰੀ ਸਾਹਿਬ ਉੱਥੇ ਜਿੱਤ ਦਾ ਸਿਹਰਾ ਬੰਨ ਕੇ ਆਏ ਨੇ ਆਪਣੇ, ਕਿ ਲਓ ਜੀ ਪਾਣੀ ਬਚਾ ਲਿਆ। ਅਗਲਿਆਂ ਨੂੰ 21 ਤਰੀਕ ਤੋਂ ਪਾਣੀ ਵੀ ਜਾਣ ਲੱਗ ਪਿਆ। ਅਗਲਿਆਂ ਨੇ ਕੋਈ ਤੁਹਾਨੂੰ ਪੁਰਾਣੀ ਦੀ ਅਦਾਇਗੀ ਨਹੀਂ ਕੀਤੀ ਤੇ ਨਵੇਂ ਤੇ ਪੁੱਛਿਆ ਨਹੀਂ ਕਿ ਅਸੀਂ ਕਿੰਨੇ ਦੇਣੇ ਆ ਜੀ, ਤੁਹਾਨੂੰ ਕੀ ਕਰਨਾ, ਨਹੀਂ ਪੁੱਛਿਆ। ਬਿਲਕੁਲ, ਪਾਣੀ ਵੀ ਚਲਾ ਗਿਆ, ਔਰ ਜਿੰਨਾ ਉਹਨਾਂ ਨੇ ਮੰਨਿਆ ਓਨਾ ਜਾ ਰਿਹਾ। ਹੁਣ ਜੇ ਅੱਜ ਉਹਨਾਂ ਦੇ ਤਹਿ ਪੈਮਾਨੇ ਤੋਂ ਵੱਧ ਜਾ ਰਿਹਾ ਤਾਂ ਸਾਲ ਪੂਰਾ ਹੋਣ ਤੋਂ ਪਹਿਲਾਂ ਤਾਂ ਫਿਰ ਉਹਨਾਂ ਨੇ ਆਪਣੀ ਮਿਆਦ ਜਿੰਨੀ ਹੈਗੀ ਉਹਨਾਂ ਵਰਤ ਲੈਣਾ, ਜਦੋਂ ਕਿ ਉਹ ਮਿਆਦ ਦੇ ਉੱਤੇ ਵੀ ਰੇੜਕਾ ਖੜਾ। ਤੇ ਪਰ ਤੁਸੀਂ ਸਾਲ ਵਾਲਾ ਵਰਤਾਰਾ ਵੀ ਨਹੀਂ ਨਿਬੇੜਿਆ, ਬਾਕੀ ਪਾਣੀ ਦੇ ਮਸਲੇ ਤਾਂ ਕੀ ਨਿਬੜਨੇ, ਜਦ ਤੁਸੀਂ ਨਿਬੇੜ ਕੇ ਆਏ ਹੁੰਦੇ ਕਿ ਅਗਲੇ ਸਾਲ ਤੋਂ ਇਹ ਮੁੱਦਾ ਨਹੀਂ ਹੋਊਗਾ ਜੀ। ਹੁਣ ਇਹ ਤੈਅ ਹੋ ਗਿਆ, ਅਗਲੇ ਸਾਲ ਫੇਰ ਇਹੀ ਕਿਸਮਾਨ ਪੈਣਾ। ਇਹ ਤਾਂ ਹਰ ਸਾਲ ਫਿਰ ਟੈਂਟ ਲਾ ਲਿਆ ਕਰੋ, ਪੱਕਾ ਹੀ ਟੈਂਟ ਵਾਲੇ ਨਾਲ ਗੱਲ ਕਰ ਲਓ, ਆਪਣਾ ਹੀ ਖਰੀਦ ਲਓ। ਸਹੀ ਹੈ, ਸਪੀਕਰ ਸਪੂਕਰ ਆਪਣਾ ਹੀ ਰੱਖ ਲਓ, ਸਾਰਾ ਕੁਝ ਆਪਣਾ ਲਾ ਲਓ ਉੱਥੇ, ਮੈਕ ਮੁੱਕ ਜੇ ਜਾਂ ਤਾਂ ਇਹ ਤਰੀਕਾ ਅਪਣਾ ਲੈਂਦੇ। ਪਰ ਤੁਸੀਂ ਜਿੱਤ ਦੇ ਝੰਡੇ ਗੱਡ ਰਹੇ ਸੀ ਤੇ ਕੇਂਦਰ ਤੋਂ ਫਰਮਾਨ ਆ ਗਿਆ ਕਿ ਬੀਬੀਐਮਬੀ 296 ਬੰਦੇ ਰੱਖ ਲਵੇ। ਜਦੋਂ ਬੀਬੀਐਮਬੀ ਕੋਈ ਬੋਰਡ ਨਹੀਂ, ਕੋਈ ਕਾਰਪੋਰੇਸ਼ਨ ਨਹੀਂ, ਕੋਈ ਸਰਕਾਰ ਨਹੀਂ, ਕੋਈ ਫੰਡ ਜਨਰੇਸ਼ਨ ਨਹੀਂ, ਕੋਈ ਕੁਛ ਨਹੀਂ, ਕੁਛ ਵੀ ਨਹੀਂ, ਕੈਡਰ ਕਿਵੇਂ ਭਰਤੀ ਕਰ ਰਹੀ ਹੈ? ਫਿਰ ਉਹਦੀ ਮੁਲਾਜ਼ਮ ਭਰਤੀ ਦਾ ਵਰਤਾਰਾ ਕੀ ਆ? ਜਿਹੜੇ 60% ਦਿੰਦੇ ਨੇ ਫਿਰ ਉਹਨਾਂ ਦੇ ਮੁਲਾਜ਼ਮ ਰੱਖੇ ਜਾਣ। ਸਹੀ ਹੈ। ਤੇ 296 ਚ ਪੰਜਾਬ ਦੇ ਕਿੰਨੇ ਹੋਣਗੇ ਹਿਸਾਬ ਲਾ ਲਿਓ। ਤੇ ਡਾਂਗ ਅਗਲਿਆਂ ਨੇ ਪੰਜਾਬ ਦੇ ਸਿਰ ਤੇ ਹੀ ਫੇਰਨੀ ਹੈ, ਜਾ ਕੇ ਦੇਖ ਲਿਓ ਫਿਰ ਉੱਥੇ। ਸਹੀ ਹੈ, ਵੜਨ ਦੇਣਾ ਨਹੀਂ। ਤੁਸੀਂ ਪਾਣੀ ਵੀ ਦੇ ਆਏ ਤੇ ਤੁਸੀਂ ਭਾਖੜਾ ਡੈਮ ਦੀਆਂ ਕੁੰਜੀਆਂ ਵੀ ਫੜਾਏ, ਤੇ ਫਿਰ ਜਿੱਤ ਕਾਹਦੀ ਹੈ ਜੀ? ਸਹੀ ਹੈ। ਔਰ ਪਹਿਲੇ ਦਿਨ ਜਿਹੜੇ ਪਾਣੀਆਂ ਦੇ ਮਸਲੇ ਤੇ ਸਾਰੀਆਂ ਪੰਜਾਬ ਦੀਆਂ ਧਿਰਾਂ ਤੁਹਾਡੇ ਨਾਲ ਸੀ, ਹੈ ਨਾ। ਅੱਜ ਅਗਲੀਆਂ ਪੁੱਛਦੀਆਂ ਨੇ ਕਿ ਕੇਂਦਰ ਦਾ ਕਬਜ਼ਾ ਹੋ ਗਿਆ, ਕੀ ਕਰਨਾ ਮਾਨ ਸਾਹਿਬ? ਹੁਣ ਲਾਉਣਾ ਧਰਨਾ। ਸਵਾਦ ਆ ਜਾਂਦਾ ਕਿ ਉਸੇ ਦਿਨ ਗੱਡੀਆਂ ਤੁਹਾਡੀਆਂ ਵਾਪਸ ਮੁੜਦੀਆਂ, ਸਹੀ, ਡੈਮ ਨੂੰ ਮੁੜਦੀਆਂ, ਚਾਹੇ ਅਮਿਤ ਸ਼ਾਹ ਦੇ ਘਰ ਨੂੰ ਮੁੜਦੀਆਂ, ਜਾਂਦੀਆਂ ਤਾਂ ਸੀ ਕਿਸੇ ਪਾਸੇ, ਗਈਆਂ ਨਹੀਂ। ਹਾਂ, ਪ੍ਰੈਸ ਕਾਨਫਰੰਸ 'ਚ ਬੈਠ ਕੇ ਭਾਸ਼ਣ ਦਊਂਗਾ, ਰਾਜਨੀਤਿਕ ਸਟੇਜਾਂ ਤੋਂ ਬੋਲੂੰਗਾ। ਉਹ ਮਹਾਰਾਜ, ਇਹ ਤਾਂ ਤੁਹਾਨੂੰ ਬੋਲਣਾ ਆਉਂਦਾ, ਸਾਰਿਆਂ ਨੂੰ ਪਤਾ। ਸਹੀ ਹੈ, ਬਿਲਕੁਲ ਬਿਲਕੁਲ। ਇਹ ਤਾਂ ਸਭ ਜਾਣਦੇ ਆ ਕਿ ਗੱਲਾਂ ਦਾ ਕੜਾ ਜਿੰਨਾ ਵਧੀਆ ਤੁਸੀਂ ਬਣਾਉਂਦੇ ਹੋ, ਸੋਗੀਆਂ ਬਦਾਮ ਪਾ ਕੇ, ਹੋਰ ਕੋਈ ਨਹੀਂ ਬਣਾਉਂਦਾ। ਠੀਕ ਹੈ ਨਾ। ਪਰ ਇਹਦੇ ਨਾਲ ਪੰਜਾਬ ਦਾ ਮਸਲਾ ਨਹੀਂ ਹੱਲ ਹੋਣਾ। ਹਾਂ, ਕਟਹਿਰੇ ਚੋਂ ਆਪਣੇ ਆਪ ਨੂੰ ਮਨਫੀ ਨਹੀਂ ਕਰ ਸਕਦੀ ਕਾਂਗਰਸ ਤੇ ਅਕਾਲੀ ਬੀਜੇਪੀ ਵੀ, ਪਰ ਕਾਂਗਰਸ ਤਾਂ ਇਸ ਲਈ ਹੋਰ ਬੁਰੀ ਤਰ੍ਹਾਂ ਫਸ ਗਈ, ਕਹਿੰਦੇ ਕਿ ਇਹ ਫੈਸਲਾ ਤਾਂ ਹੁਣ ਬਾਹਰ ਆ ਰਿਹਾ ਗੱਲ ਕਿ 2021 ਚ ਹੋ ਗਿਆ ਸੀ। ਮਾਰਚ 2021 ਦੇ ਵਿੱਚ ਕਹਿੰਦੇ ਕਿ ਕੇਂਦਰ ਨੇ ਸੁਰੱਖਿਆ ਦਲ ਤਾਇਨਾਤ ਕਰਨ ਦਾ ਫੈਸਲਾ ਕਰ ਲਿਆ ਸੀ। ਉਸ ਸਮੇਂ ਦਾ ਮਾਮਲਾ ਦਬਿਆ ਹੋਇਆ, ਹੁਣ ਤਾਂ ਮੌਕਾ ਮਿਲ ਗਿਆ। ਚਲੋ, ਉਹ ਤਾਂ ਨਲਾਇਕ ਸੀ, ਪੰਜਾਬ ਵਾਲਿਆਂ ਨੇ ਤੋਰ ਤੇ ਭਾਈ, ਇਨਕਲਾਬੀ ਤਾਂ ਕੁਛ ਕਰ ਲੈਣ। ਤੁਸੀਂ ਤਾਂ ਸਮਝਦਾਰ ਸੀ, ਤੁਹਾਨੂੰ ਲਿਆਂਦਾ। ਤੇ ਜੇ 2021 ਦਾ ਫੈਸਲਾ ਹੋਇਆ ਸੀ, ਜਿੱਦਣ ਧਰਨਾ ਲਾਉਣ ਗਏ ਸੀ, ਉੱਥੇ ਤਾਂ ਤੁਸੀਂ ਕਦੇ ਨਹੀਂ ਕਿਹਾ ਇਹ ਗੱਲ। ਜੀ ਸਹੀ ਹੈ। ਇਹਦਾ ਮਤਲਬ ਪਤਾ ਤੁਹਾਨੂੰ ਵੀ ਨਹੀਂ ਸੀ, ਜੇ ਪੰਜਾਬ ਨੂੰ ਨਹੀਂ ਪਤਾ। ਤੇ ਜੇ ਹੁਣ ਪਤਾ ਲੱਗਿਆ, ਫਿਰ ਹੁਣ ਬੁਲਾ ਲਓ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਹਲੇ ਕਿਹੜਾ ਕੁਝ ਮੁੱਕ ਗਿਆ। 94 MLA ਤੁਹਾਡੇ ਕੋਲ ਨੇ ਤੇ ਪੰਜਾਬ ਦੇ 117 MLA ਨੇ। ਜੇ 117 ਦੇ ਵਿੱਚੋਂ ਇੱਕ ਵੀ MLA ਉਲਟ ਜਾਊਗਾ, ਪੰਜਾਬ ਆਪੇ ਦੇਖ ਲੂਗਾ ਉਹਦਾ ਹਿਸਾਬ ਕਿਤਾਬ। ਤੁਸੀਂ ਬੁਲਾਓ ਤਾਂ ਸੀ ਸੈਸ਼ਨ, ਤੁਸੀਂ ਕਰੋ 78, 79, 80 ਧਾਰਾਵਾਂ ਰੱਦ, ਤੁਸੀਂ ਭੇਜੋ ਬਿੱਲ। ਆ ਜੀ, ਰਾਜਸਥਾਨ ਨੇ ਪਾਣੀ ਮੰਗਿਆ ਕਿ ਫੌਜ ਦੇ ਹਵਾਲੇ ਨਾਲ, ਕਿ ਜੀ ਸਾਨੂੰ ਇਹਨਾਂ ਦਿਨਾਂ 'ਚ ਵੱਧ ਲੋੜ ਆ, ਮੈਂ ਭੇਜਤਾ। ਉਹਦੇ ਨਾਲ ਇਹ ਆਪਣੀ ਰਾਇਲਟੀ ਵਾਲਾ ਵੀ ਬਿੱਲ ਭੇਜ ਦਿੰਦੇ ਕਿ ਭਾਈ ਇੰਨਾ ਪਾਣੀ ਦਾ ਸਾਡਾ ਬਣਦਾ, ਪੈਸੇ ਦੇ ਦਿਓ। ਚਲੋ, ਕੇਜਰੀਵਾਲ ਦੇ ਹੁੰਦੇ ਤਾਂ ਭੇਜ ਨਹੀਂ ਹੁੰਦਾ ਸੀ ਦਿੱਲੀ ਨੂੰ, ਹੁਣ ਭੇਜ ਕੇ ਦੇਖ ਲਓ ਦਿੱਲੀ ਨੂੰ ਬਿੱਲ, ਹੁਣ ਭੇਜ ਕੇ ਦੇਖ ਲਓ। ਸਹੀ ਹੈ। ਹੁਣ ਕੀ ਵਿਗੜਿਆ? ਰਾਜਸਥਾਨ ਵਾਲੇ ਦੇ ਨਾਲ ਨਾਲ, ਦਿੱਲੀ ਦੇ ਨਾਲ ਨਾਲ ਹਰਿਆਣੇ ਵਾਲੇ ਨਾਲ ਕਰ ਲਓ ਹਿਸਾਬ ਕਿਤਾਬ ਬੈਠ ਕੇ ਕਿ ਭਾਈ ਪੈਸਾ ਤਾਂ ਲੱਗੂਗਾ, ਦੇਣਾ ਤਾਂ ਪਊਗਾ ਤੁਹਾਨੂੰ। ਕਿਉਂ ਨਹੀਂ ਹੁੰਦਾ? ਕਿਸੇ ਚੀਜ਼ ਤੇ ਤਾਂ ਆ ਜਾਓ, ਸੈਸ਼ਨ ਤੇ ਆ ਜਾਓ, ਸਰਬਦਲ ਬੈਠਕ ਤੇ ਆ ਜਾਓ, ਸਮੁੱਚੇ। ਆ ਹੁਣ ਰਾਜੇਵਾਲ ਹੋਰਾਂ ਨੇ ਲਾਉਣਾ ਪਾਣੀ ਧਰਨਾ, ਉਹ 'ਚ ਆ ਕੇ ਬਹਿ ਜਿਓ, ਆ ਜਾਓ। ਪਰ ਨਹੀਂ, ਉਹ ਧਰਨਾ ਚੱਕਣ ਆਉਣਗੇ, ਉੱਥੇ ਡਾਂਗ ਫੇਰਨ ਆਉਣਗੇ। ਤੇ ਨੰਗਲ ਆਪਣਾ ਲਾਇਆ ਸੀ, ਜਦੋਂ ਨੰਗਲ 'ਚ ਇਹ ਫੈਸਲਾ ਆ ਗਿਆ ਕੇਂਦਰ ਦਾ, ਫਿਰ ਤੁਸੀਂ ਉੱਥੇ ਦੁਬਾਰਾ ਧਰਨਾ ਲਾਉਣ ਕਿਉਂ ਨਹੀਂ ਗਏ? ਇਹ ਸਵਾਲ ਨੇ ਜਵਾਨਾ। ਮੀਡੀਆ 'ਚ ਬੋਲ ਕੇ, ਬਿਆਨਬਾਜ਼ੀ ਕਰਕੇ ਨਹੀਂ ਇਹ ਮਸਲੇ ਹੱਲ ਹੋਣੇ, ਧਰੱਤ ਤੇ ਲੜਨੇ ਪੈਣੇ। ਬੀਬੀਐਮਬੀ ਦੀ ਕੱਲ ਸੁਣਵਾਈ ਸੀ ਅਦਾਲਤ 'ਚ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਉੱਥੇ ਬੰਬ ਦਾ ਰੌਲਾ ਰੂਲਾ ਪੈ ਗਿਆ, ਇਸ ਲਈ ਸੁਣਵਾਈ ਤਾਂ ਹੋ ਗਈ 2 ਵਜੇ ਤੋਂ ਬਾਅਦ ਪੂਰੀ,
ਪਰ ਫੈਸਲਾ ਨਹੀਂ ਹੋਇਆ। ਫੈਸਲਾ ਅੱਜ ਆਊਗਾ। ਤੁਹਾਨੂੰ ਯਾਦ ਹੈ ਜਦੋਂ ਨੰਗਲ ਇਹ ਪਹਿਲੇ ਦਿਨ ਗਏ ਤਾਂ ਨੰਗਲ ਜਾ ਕੇ ਕੀ ਕਹਿੰਦੇ ਸੀ? ਮੈਂ ਨਾਲ ਆਪਣਾ ਐਡਵੋਕੇਟ ਜਨਰਲ ਲੈ ਕੇ ਆਇਆ। ਹਾਂਜੀ ਹਾਂਜੀ, ਹੈ ਨਾ, ਪੂਰੀ ਤਿਆਰੀ ਆ। ਤੇ ਉਹ ਐਡਵੋਕੇਟ ਜਨਰਲ ਕੱਲ ਪੇਸ਼ ਕਿਉਂ ਨਹੀਂ ਹੋਇਆ? ਪੇਸ਼ ਹੋਇਆ ਪੁਰਾਣਾ ਜਿਹੜਾ ਹਟ ਗਿਆ। ਨੰਗਲ ਕਿਸੇ ਹੋਰ ਨੂੰ ਲੈ ਕੇ ਜਾ ਰਹੇ ਹੋ, ਹੈ ਨਾ। ਇੱਥੇ ਜਿਹਨੂੰ ਹਟਾਇਆ ਉਹਨੂੰ ਪੇਸ਼ ਕਰ ਰਹੇ ਹੋ। ਕੱਲ ਉਹ ਪੈਰ ਵੀ ਉਹ ਕਰ ਰਿਹਾ ਸੀ। ਮਤਲਬ ਇਹ ਸਮਝ ਨਹੀਂ ਆਉਂਦੀ ਸਰਕਾਰ ਦੀ ਕਿ ਜਾਂ ਤਾਂ ਫਿਰ ਇਹ ਹੈ ਕਿ ਦੂਏ ਦਾ ਪਹਾੜਾ ਚੇਤੇ ਉਹਨੂੰ ਹੈ ਤੇ ਮਤਲਬ ਕਿ ਨਵੇਂ ਨੇ ਜੇ ਪੜ੍ਹਿਆ ਨਹੀਂ, ਕੀ ਕਾਰਨ ਹੈ? ਸਹੀ ਹੈ। ਤੋ ਇਸ ਲਈ ਇੰਨੇ ਭਰਮ ਭੁਲੇਖੇ ਚ ਹੈ ਸਰਕਾਰ ਕਿ ਉਹਨੂੰ ਲੱਗਦਾ ਕਿ ਬਿਆਨਬਾਜ਼ੀ ਨਾਲ ਮੂੰਹ ਜ਼ਬਾਨੀ ਲੜਾਈ ਲੜ ਕੇ, ਹੁਣ ਕਹਿੰਦੇ ਮੈਂ ਨੀਤੀ ਆਯੋਗ ਚ ਸ਼ਨੀਵਾਰ ਦੀ ਬੈਠਕ ਚ ਚੁੱਕੂਗਾ ਇਹ ਮੁੱਦਾ। ਜਨਾਬ, ਮੁੱਦਾ ਚੁੱਕਣ ਨਾਲ ਹੱਲ ਨਹੀਂ ਹੁੰਦਾ। ਮੁੱਦੇ ਲਈ ਲੜਨਾ ਪੈਂਦਾ। ਨੀਤੀ ਆਯੋਗ ਦੀ ਬੈਠਕ ਦੇ ਵਿੱਚ ਕਿੰਨੇ ਕੁ ਸੁਣਦੇ ਨੇ ਤੁਹਾਡੇ ਮੁੱਦਿਆਂ ਨੂੰ? ਤੁਸੀਂ ਗਿਣਾ ਦਿਓ 3 ਸਾਲਾਂ ਚ ਨੀਤੀ ਆਯੋਗ ਚ ਮੁੱਦੇ ਚੁੱਕ ਕੇ ਕਿੰਨੇ ਕੁ ਪਾਸ ਕਰਾ ਲਿਆਏ ਹੋ, ਕਿੰਨੇ ਕੁ ਉਹਨਾਂ ਦੇ ਹਾਮੀ ਭਰਾ ਲਿਆਏ ਹੋ, ਉਹੀ ਦੱਸ ਦਿਓ। ਸਹੀ ਹੈ। ਪੇਂਡੂ ਵਿਕਾਸ ਫੰਡ ਲਿਆਏ ਅਗਲੇ ਸੈਲੋ ਬਣਾ ਕੇ ਮੰਡੀਆਂ ਖਤਮ ਕਰ ਰਹੇ, ਲੜਾਈ ਲੜ ਲਈ। ਇਹ ਤਾਂ ਰੀਸ ਨਾਲ ਹੀ ਕਿਹਾ ਜਾਂਦਾ ਅਸੀਂ ਨਹੀਂ ਜਾਂਦੇ ਨੀਤੀ ਆਯੋਗ ਦੀ ਮੀਟਿੰਗ ਚ, ਅਸੀਂ ਤਾਂ ਜਾਂਦੇ ਹੀ ਨਹੀਂ। ਇਹ ਤਾਂ ਰੀਸ ਨਾਲ ਹੀ ਕਹਿੰਦੇ ਇਹ ਤਾਂ ਕਹਿੰਦੇ ਸੀ ਕੇਂਦਰ ਦੇ ਫੰਡਾਂ ਦੀ ਵੀ ਸਾਨੂੰ ਕਾਸੇ ਦੀ ਲੋੜ ਨਹੀਂ, ਆਪੇ ਸਾਰਾ ਕੁਝ ਕਰ ਲਾਂਗੇ। ਧਰਨਾ ਹੀ ਲਾ ਲਓ ਜੀ। ਕੇਜਰੀਵਾਲ ਵੀ ਮਾੜਾ ਮੋਟਾ ਦਿੱਲੀ ਚ ਲੋਕਾਂ ਨੂੰ ਦਿਖ ਜੂਗਾ, ਜਿਹੜਾ ਉੱਥੋਂ ਆਇਆ ਉਹਨੂੰ ਨਾਲ ਲੈ ਜਾਓ। ਕੋਈ ਜੰਤਰ ਮੰਤਰ ਸੰਤਰ ਲੈ ਜਾਓ। ਸਾਰੇ ਹੀ ਇੱਥੇ ਨੂੰ ਤੁਰੇ ਨੇ ਜਿਵੇਂ ਜੂਨ ਜੁਲਾਈ ਦੀ ਛੁੱਟੀਆਂ ਚ ਨਾਨਕੇ ਨੂੰ ਜਾਈਦਾ, ਲੈ ਕੇ ਬੈਠ ਕੇ ਉਰੇ ਤੇ ਪੰਜਾਬ ਦੇ ਖਜ਼ਾਨੇ ਦੇ ਲੁੱਟ। ਸਹੀ। ਤੇ ਜਿੱਥੇ ਲੜਾਈ ਲੜਨੀ ਹੈ ਉੱਥੇ ਤੋਂ ਲੜਨੀ ਹੋਣੀ। ਇਹ ਲੜਾਈ ਰਾਜਨੀਤਿਕ ਲੜਾਈ ਹੈ, ਇਹ ਲੜਾਈ ਕਾਨੂੰਨੀ ਲੜਾਈ ਹੈ, ਇਹ ਬਿਆਨਬਾਜ਼ੀ ਦੀ ਲੜਾਈ ਨਹੀਂ ਹੈ। ਸੰਵਿਧਾਨਕ ਸੰਕਟ ਦੇ ਤੌਰ ਤੇ ਇਹਨੂੰ ਲਿਆ ਜਾਣਾ ਚਾਹੀਦਾ ਜੀ। ਇਹ ਸੰਵਿਧਾਨਕ ਸੰਕਟ ਦੇ ਪ੍ਰਵੀਨ ਜੀ, ਪੰਜਾਬ ਜਿਹੜਾ ਕਾਲਾ ਦੌਰ ਕਹਿ ਕੇ ਆਪਾਂ ਬਿਆਨੀਆਂ ਕਰਦੇ ਆ ਨਾ ਪੰਜਾਬ ਦੇ ਉਹ ਦਿਨਾਂ ਦੀ, ਉਹ ਪਾਣੀਆਂ ਦੇ ਮਸਲੇ ਤੋਂ ਸ਼ੁਰੂ ਹੋਇਆ ਸੀ। ਸਹੀ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਕੇਂਦਰ ਫਿਰ ਪੰਜਾਬ ਦੇ ਪਾਣੀਆਂ ਨੂੰ ਅੱਗ ਲਾਉਣਾ ਚਾਹੁੰਦਾ। ਸਹੀ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਡਿਸਟਰਬ ਕਰਕੇ ਰੱਖਣਾ ਚਾਹੁੰਦੇ ਹੋ। ਤੁਹਾਡੀ ਨੀਤੀ ਕਿਹੀ ਜੀ ਹੈ ਫਿਰ? ਉਹ ਤਾਂ ਜਿਹੜਾ ਕਿਉਂ, ਮਤਲਬ ਇਹ ਆਪਣੇ ਆਪ ਸਮਝ ਆਉਂਦਾ। ਇਹਦਾ ਮਤਲਬ ਇਹ ਤੁਸੀਂ ਲਾਂਬੂ ਲਾਉਣਾ ਚਾਹੁੰਦੇ ਹੋ। ਉਹ ਤਾਂ ਜਿਹੜਾ ਕੁਛ ਕਰਦੇ ਜਿਹੜੇ ਸਾਡੇ ਆਪਦੇ ਆ, ਜਿਨ੍ਹਾਂ ਕੋਲੇ ਬਹੁਮਤ ਏਡਾ ਤਕੜਾ ਹੈ, ਦੂਜੇ ਪਾਸੇ ਕੋਈ ਵਿਰੋਧੀ ਧਿਰ ਨਹੀਂ, ਕੁਛ ਨਹੀਂ, ਉਹਨਾਂ ਤੋਂ ਨਹੀਂ, ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲ ਰਹੀਆਂ। ਉਹਨਾਂ ਨੂੰ ਤਾਂ ਹਾਂਜੀ, ਜਮਾ ਹੀ ਨਹੀਂ ਚੱਲਦੀ।